वाहिगुरू जी का खालसा वाहिगुरू जी की फतेह। व्यूअर्स, मैं अमरवीर सिंह अज के प्रोग्राम च आप सब दर्शकों का स्वागत करदा। व्यूअर्स, अज तो 32 साल पहला भारत की उदों की प्रधानमंत्री इंदिरा गांधी की मौत तो बाद भारत के अनेकों शहरों खास करके दिल्ली विच सिखां ते वैश्याना कहर ढाया गया। हज़ारां की गिणती विच सिखां दा बेरहमी नाल कतल कर दिता गया। अज 32 साल बीतण तो बाद कई सरकारां बदलण के बावजूद दर्जना कमिशन बनण के बावजूद भी पीड़ित सिख परिवार इंसाफ की उड़ीक विच हन। हाल यह है कि सिख कौम के कातल अज भी खुलेआम घूम रहे हैं। अज के शो विच असीं 1984 के सिख कतलेआम ਅਤੇ ਭਾਰਤੀ हुकूमत ਵੱਲੋਂ इंसाफ के ਨਾਂ ਤੇ ਕੀਤੀ ਜਾ ਰਹੀ सियासत ਤੇ दिल्ली तो पत्रकार ਅਤੇ ऑल इंडिया सिख कॉन्फ्रेंस के प्रधान सरदार गुरचरण सिंह ਬੱਬਰ ਨਾਲ ਗੱਲਬਾਤ ਕਰਾਂਗੇ। आओ अज की विचार चर्चा की शुरुआत करते हैं। हाँ जी ਬੱਬਰ साहब, वाहिगुरू जी का खालसा वाहिगुरू जी की फतेह। वाहिगुरू जी की फतेह। ਬੱਬਰ साहब, सारिਆਂ ਤੋਂ ਪਹਿਲਾਂ मैं इत्थों ही अपनी गलबात शुरू करनी चाहूँगा कि ਜਿਹੜਾ ਇਹ 1984 ਦਾ ਸਾਕਾ ਸੀ जो ये कतलोगारत की गई 1984 ਦੇ ਵਿੱਚ ਦਿੱਲੀ ਤੇ ਜਿਹੜੇ ਭਾਰਤ ਦੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨੂੰ ਅੱਜ 32 ਸਾਲ ਬੀਤ ਚੁੱਕੇ ਨੇ। ਤੁਸੀਂ ਉੱਥੇ ਗਰਾਊਂਡ ਦੇ ਵਿੱਚ ਜਿੱਥੇ ਇਹ ਸਾਰਾ ਕੁਝ ਵਾਪਰਿਆ ਉਦੋਂ ਵੀ ਮੌਜੂਦ ਸੀ, ਤੁਸੀਂ ਵਿਟਨੈਸ ਕੀਤਾ। ਉਹਦੇ ਤੋਂ ਬਾਅਦ ਦਾ ਵੀ ਸਾਰਾ ਪੀਰੀਅਡ ਤੁਸੀਂ ਆਪਣੀ ਅੱਖੀਂ ਦੇਖਿਆ ਤੇ ਤੁਸੀਂ ਅੱਜ ਵੀ ਜਿਹੜਾ ਉਹ 1984 ਦਾ ਸਾਕਾ ਹੈਗਾ ਜਾਂ ਪੀੜਤਾਂ ਦੇ ਇਨਸਾਫ ਦੀ ਗੱਲ ਹੈ ਉਹਦੇ ਲਈ ਅੱਜ ਵੀ ਗਰਾਊਂਡ ਦੇ ਉੱਪਰ ਬੈਠ ਕੇ ਤੁਸੀਂ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਤੁਸੀਂ ਬੁਲੰਦ ਕਰਦੇ ਹੋ ਜਾਂ ਉਹਦੀ ਡਿਮਾਂਡ ਕਰਦੇ ਹੋ। ਸੋ ਅੱਜ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਤਾਂ ਤੁਸੀਂ ਜਦੋਂ ਅਸੀਂ ਇਹਨੂੰ ਜਸਟਿਸ ਦੀ ਨਿਗਾਹ ਤੋਂ ਦੇਖਦੇ ਹਾਂ ਤਾਂ 32 ਸਾਲ ਬੀਤਣ ਦੇ ਬਾਵਜੂਦ ਵੀ ਜਿਹੜੇ ਪਰਿਵਾਰ ਨੇ ਉਹ ਜਸਟਿਸ ਉਡੀਕ ਰਹੇ ਨੇ। ਸੋ ਜਿਹੜਾ ਭਾਰਤ ਦਾ ਜੁਡੀਸ਼ੀਅਲ ਸਿਸਟਮ ਹੈਗਾ, ਐਡਮਿਨਿਸਟ੍ਰੇਸ਼ਨ ਹੈਗੀ ਹੈ, ਹਾਲਾਂਕਿ ਇਹ ਵੀ ਉਹ ਆਉਂਦਾ ਕਿ ਜੋ ਇਹ ਸਾਰਾ ਸੀ ਇਹ ਇੱਕ ਵੈਲ ਪਲੈਨਡ ਤਰੀਕੇ ਨਾਲ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਇਹ ਉਹਨਾਂ ਤਾਕਤਾਂ ਦੇ ਹੱਥ 'ਚ ਹੀ ਪਾਵਰ ਸੀ ਜਿਨ੍ਹਾਂ ਨੇ ਜਸਟਿਸ ਦੇਣਾ ਸੀ ਤੇ ਉਹਨਾਂ ਨੇ ਹੀ ਇਹ ਕਤਲੋਗਾਰਤ ਹੈ ਜੋ ਇਹ ਕੀਤੀ ਸੀ। ਸੋ ਇਹ ਸਾਰੇ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਹੈ? ਸਰਕਾਰਾਂ ਵੀ ਬਦਲ ਚੁੱਕੀਆਂ ਨੇ, ਕਮਿਸ਼ਨ ਵੀ ਬਣ ਚੁੱਕੇ ਨੇ, ਇਨਕੁਆਇਰੀਜ਼ ਵੀ ਹੋ ਚੁੱਕੀਆਂ ਨੇ, ਪਰ ਜਿਹੜੀ ਗੱਲ ਹੈ ਉਹ ਅੰਤ ਨੂੰ ਅੱਜ ਦੀ ਅੱਜ ਉੱਥੇ ਦੀ ਉੱਥੇ ਹੀ ਖੜੀ ਹੈ। ਜੀ ਪਰਮਜੀਤ ਜੀ, ਜਿਹੜੀ ਸਭ ਤੋਂ ਵੱਡੀ ਗੱਲ ਜੁਡੀਸ਼ੀਅਲ ਸਿਸਟਮ ਦੀ ਤੁਸੀਂ ਕਹੀ ਹੈ, ਇੱਕ ਗੱਲ ਤੇ ਆਪਾਂ ਮੰਨ ਕੇ ਚੱਲੀਏ, ਆਪਣਾ ਅਸੀਂ ਲੋਕ ਜਿਹੜੇ ਸਿੱਖ ਲੋਕ ਆ, ਅਸੀਂ ਸਾਡੀ ਜਿਹੜੀ ਲੀਡਰਸ਼ਿਪ ਆ, ਅਸੀਂ ਸਾਰੇ ਹੀ ਪੀੜਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ। ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਜੀ, ਇਹ ਸ਼ਬਦਾਂ ਦਾ ਪ੍ਰਯੋਗ ਜਿਹੜਾ ਹੈ ਬਿਲਕੁਲ ਗਲਤ ਹੈ। ਗੱਲ ਅਸਲ ਚ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜਲਾਏ ਗਏ ਸੈਂਕੜੋ ਜੀ, ਇੱਕ ਥਾਂ ਤੇ ਨਹੀਂ ਪੂਰੇ ਗੁਰਦੁਆਰੇ ਜਲਾ ਦਿੱਤੇ ਗਏ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕੀਤਾ ਜਾਂਦਾ ਹੈ ਤੇ ਸਾਰੀ ਕੌਮ ਪੀੜਤ ਹੋ ਜਾਂਦੀ ਹੈ ਜੀ। ਗੁਰਦੁਆਰੇ ਸੜ ਗਏ, ਜਲਾ ਦਿੱਤੇ, ਗੁਰਦੁਆਰਿਆਂ ਦੇ ਵਿੱਚ ਘੋਰ ਅਪਮਾਨ ਕੀਤਾ, ਸੈਂਕੜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਲਾਏ ਗਏ, ਉਹ ਗੁਰਦੁਆਰੇ ਜਲਾਏ ਗਏ। ਇਹ ਕੌਮ ਸਾਰੀ ਜਿਹੜੀ ਹੈ ਉਹ ਵਿਕਟਮ ਹੈ। ਇਹ ਕੋਈ ਏਦਾਂ ਨਹੀਂ ਹੈ ਕਿ ਕਿਸੇ ਦਾ ਇੱਕ ਬੰਦਾ ਦੰਗਿਆਂ ਦੇ ਵਿੱਚ ਕਤਲੇਆਮ ਦੇ ਵਿੱਚ ਮਾਰਿਆ ਗਿਆ ਤੇ ਉਹ ਸਿਰਫ ਵਿਚਾਰਾ ਪੀੜਤ ਹੈ ਜੀ। ਅਸੀਂ ਸਾਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਸਿੱਖ ਜਿਹੜੇ ਆ ਵਿਕਟਮ ਆ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੋਇਆ ਔਰ ਗੁਰਦੁਆਰੇ ਇਤਨੇ ਜਲੇ ਕਿ ਇਤਿਹਾਸ ਦੇ ਵਿੱਚ ਐਸਾ ਮੰਜ਼ਰ ਕਦੀ ਵੀ ਕਿੱਥੇ ਵੀ ਨਹੀਂ ਆਇਆ। ਇੱਕ ਗੱਲ ਤੇ ਆਪਾਂ ਇਹਨੂੰ ਜ਼ਰੂਰ ਸਮਝ ਕੇ ਸਾਹਮਣੇ ਰੱਖੀਏ ਜੀ। ਦੂਸਰੀ ਗੱਲ ਜਿਹੜੀ ਤੁਸੀਂ ਜੁਡੀਸ਼ੀਅਲ ਸਿਸਟਮ ਦੀ ਕਹੀ, ਤੁਸੀਂ ਬੜੇ ਅੱਛੇ ਤਰੀਕੇ ਨਾਲ ਜੁਡੀਸ਼ੀਅਲ ਸਿਸਟਮ ਦੇ ਬਾਰੇ ਪੁੱਛਿਆ। ਜੁਡੀਸ਼ੀਅਲ ਸਿਸਟਮ ਇਸ ਤਰ੍ਹਾਂ ਦੀ, ਹਿੰਦੁਸਤਾਨ ਦੀ ਕੈਪੀਟਲ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਬੈਠਦੀ ਹੈ ਜੀ, ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਖੁਦ 1984 ਦਾ ਕਤਲੇਆਮ ਆਪਣੇ ਘਰਾਂ ਦੇ ਆਸ-ਪਾਸ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਖੁਦ ਦੇਖਿਆ ਹੈ ਕਿ ਸਿੱਖਾਂ ਨੂੰ ਜਲਦਿਆਂ ਛੱਡਦਿਆਂ। ਔਰ ਜਿਹੜੇ ਸੁਪਰੀਮ ਕੋਰਟ ਦੇ ਔਰ ਦਿੱਲੀ ਹਾਈ ਕੋਰਟ ਦੇ ਜੱਜ ਸੀਗੇ, ਉਹਨਾਂ ਨੇ ਕੋਰਟਾਂ ਦੇ 3 ਦਿਨ ਲਗਾਤਾਰ ਤਾਲਾ ਲੱਗਿਆ ਰਿਹਾ, ਕੋਈ ਜੱਜ ਸੁਪਰੀਮ ਕੋਰਟ ਤੇ ਹਾਈ ਕੋਰਟ ਨਹੀਂ ਜਾ ਸਕਿਆ। ਇਸ ਕਰਕੇ ਇਸ ਕਤਲੇਆਮ ਦੇ ਵੱਡੇ ਵਿਟਨੈਸ
ਜਿਹੜੇ ਨੇ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਖੁਦ ਨੇ। ਅਸੀਂ ਇੱਕ ਗੱਲ ਜਿਹੜੀ ਹੈ ਜ਼ਰੂਰ ਸਮਝ ਲਈਏ ਕਿ ਜਿਹੜੇ ਲੋਕ ਬਾਰ-ਬਾਰ ਇਹ ਕਹਿ ਰਹੇ ਨੇ ਕਿ ਜਾਂਚ SIT ਇਹ ਹੁਣ ਤੋਂ ਇਹ ਕੁਛ 1 ਸਾਲ ਪਹਿਲਾਂ ਦੀ ਗੱਲ ਹੈ, 1.5 ਸਾਲ ਪਹਿਲਾਂ ਦੀ ਗੱਲ ਹੈ, ਦਿੱਲੀ ਚੋਣਾਂ ਹੋਣੀਆਂ ਸੀ ਕਿ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਵਾਂਗੇ, ਅਸੀਂ SIT ਬਣਾਵਾਂਗੇ। दूसरी तरफ सेंट्रल गवर्नमेंट ने शोर मचा दिता, वोटां आ गईयां सीगियां ते इन्हां ने शोर मचा दिता कि असीं SIT बनावांगे, स्पैशल इन्वेस्टिगेशन टीम। जी इस सारा एक सिख कौम दी इंसल्ट कर रहे ने। एक पढ़ी लिखी सूझवान चढ़दी कला वाली कौम दी इंसल्ट कर रहे ने। 32 साल बीत जाने के बावजूद भी अगर सानू समझाने की कोशिश करते हैं जी ਅਸੀਂ ਤੁਹਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਖੜੀ ਕਰਾਂਗੇ ਔਰ ਉਹ ਜਾਂਚ ਕਰੇਗੀ। ਪਰਮਵੀਰ ਜੀ, ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਗਰ ਸਰਕਾਰ ਨੇ ਜਸਟਿਸ ਦੇਣਾ ਹੁੰਦਾ ਤੇ ਸਰਕਾਰ ਕੋਲ ਐਫੀਡੇਵਿਟਸ ਨੇ ਸਾਰੇ ਵਿਕਟਮ ਲੋਕਾਂ ਦੇ ਜੀ, ਉਹ ਐਫੀਡੇਵਿਟਸ ਨੂੰ FIR ਕਨਵਰਟ ਕਰਨ ਔਰ ਪੁਲਿਸ ਅਰੈਸਟ ਕਰਕੇ ਕੋਰਟ ਦੇ ਸਾਹਮਣੇ ਪੇਸ਼ ਕਰੇ। ਗੱਲ ਇਤਨੀ ਹੈ ਜੀ। ਜਾਂਚ ਤਾਂ ਕੀਤੀ ਜਾਂਦੀ ਹੈ ਕਿ ਕੋਈ ਇੱਥੇ ਵਾਰਦਾਤ ਹੋਈ ਹੈ ਜਾਂ ਨਹੀਂ ਹੋਈ, ਕੋਈ ਮਰਿਆ ਜਾਂ ਨਹੀਂ ਮਰਿਆ, ਜੀ ਇਹਨੇ ਮਾਰਿਆ ਜਾਂ ਨਹੀਂ ਮਾਰਿਆ। ਇੱਥੇ ਜਾਂਚ ਉਸ ਜਗ੍ਹਾ ਤੇ ਹੁੰਦੀ ਹੈ। ਇੱਥੇ ਤੇ ਮਾਮਲਾ ਸਿੱਧਾ ਸਾਫ਼ ਹੈ। ਇੱਕ ਕੌਮ ਨੂੰ ਪੂਰੀ ਨੂੰ ਤਬਾਹ ਕੀਤਾ ਸਰਕਾਰ ਨੇ। ਜੀ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਪੂਰੀ ਕੌਮ ਨੂੰ ਤਬਾਹ ਕੀਤਾ ਔਰ ਪੂਰੀ ਕੌਮ ਦੀ ਇਨਸਲਟ ਕੀਤੀ। मैं हिस्ट्री का स्टूडेंट होने के नाते मैं समझदा कि पूरी सिख हिस्ट्री दे विच इतना वड्डा सिख औरतां दे नाल अपमान कदी भी किथे भी नहीं होया जी पब्लिकली। यह बड़ी वड्डी इंसल्ट थी एक अणख और गैरत वाली कौम। इतना वड्डा कदी भी इंसल्ट नहीं हुई कि सैकड़े गुरुद्वारे जला दिते जी और हजारा गुरु ग्रंथ साहब जला दिते। इतनी बड़ी इंसल्ट कभी नहीं हुई। और तुसी असी सिर्फ साडी कौम और कुछ लोगों ने बड़ी साजिश दे नाल 2-3 नां सामने खड़े कर दिते और 2-3 का नां हर बार जब चोणां आउंदियां ने जी सज्जन कुमार को गिरफ्तार करो, टाइटल को गिरफ्तार करो। इस तो बाद बाकी किसी ने कतलेआम नहीं किया कि कतलेआम नहीं होया कि बाकी सारे असी माफ कर दिते ने। असल विच गल है कि कौम दी इंसल्ट जिहड़ी हुई है यह बहुत वड्डा मुद्दा है। जिहड़े सिख बड़ी बहादुर कौम सी उसनूं तुसी एहसास करा दिता है कि तुहाड़ियां धीआं भैणां दी असी बेइज्जती कीती है जी। तुसी एहसास करा दिता है ਅਸੀਂ ਤੁਹਾਡੇ ਗੁਰਦੁਆਰੇ ਜਲਾ ਦਿੱਤੇ ਨੇ। ਤੁਸੀਂ ਇਹਨਾਂ ਨੇ ਅਹਿਸਾਸ ਕਰਾ ਦਿੱਤਾ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਜਲਾ ਦਿੱਤੇ ਨੇ। ਤੁਸੀਂ ਸਾਰਾ ਕੁਝ ਨਹੀਂ ਕਰ ਸਕਦੇ। ਅਸਲ ਵਿੱਚ ਸਾਨੂੰ ਜਸਟਿਸ ਨਹੀਂ ਮਿਲੇਗਾ ਸਰ ਜੀ। ਔਰ ਜਸਟਿਸ ਮਿਲਣ ਦੀ ਕੋਈ ਉਮੀਦ ਵੀ ਨਹੀਂ ਹੈ। और जस्टिस मिले किस तरह मिलेगा? ना कोई FIR है, ना कोई बंदे अरेस्ट ने, ना किसी कोर्ट के सामने बंदे आए ने। गिने चुने मामले सिर्फ सामने हैगे ने 5-7 दिनों के विच कोई जान ही नहीं, कोई दम ही नहीं, और सब तो छोटी अदालत दे विच ने। इस करके सुप्रीम कोर्ट के जजां ने सिख कौम दे नाल बहुत वड्डा धोखा कीता। सुप्रीम कोर्ट के जजां नूं खुद सो मोटो एक्शन लेना चाहिए सी जी। दिल्ली दे विच अगर ठंड पै जाती है, दिल्ली दे विच अगर डेंगू बुखार आ जाता है, चिकनगुनिया हो जाता है, तो सुप्रीम कोर्ट सो मोटो एक्शन ले लेना जी। चारा घोटाले के विच लालू यादव फस जाता है, सुप्रीम कोर्ट सो मोटो ले लेना। सुब्रतो मुखर्जी का मामला इकनॉमिक ऑफेंस चाहता है, सुप्रीम कोर्ट सो मोटो एक्शन ले लेंदी है जी। जिस शहर दे विच सुप्रीम कोर्ट है, जिस दिल्ली शहर में सुप्रीम कोर्ट के जज बैठे ने, उस कोर्ट के चारों तरफ 20 किलोमीटर के एरिया के विच लगभग 10,000 तो ज्यादा कत्ल करने वाले
निर्दोष सिखां दा कतल करने वाले कातल रोजाना घुमते ने पिछले 32 साल तो जी उस शहर जिस शहर दे विच सुप्रीम कोर्ट जस्टिस देंदी है। कभी भी सुप्रीम कोर्ट के जजा ने, दिल्ली हाई कोर्ट के जजा ने कोई सो मोटो एक्शन नहीं लिया, कोई पूछा ही नहीं, सरकार को कोई नोटिस नहीं जारी किया जी। इस करके परमवीर जी जस्टिस नहीं मिलेगा। सिर्फ सिख कौम नूं हुण अपने नवी रणनीति बनानी पेगी, सिख कौम नूं नवी दिशा चुननी पेगी, सिख कौम नूं नवा रस्ता लेना पेगा, जस्टिस नहीं मिलेगा जी। ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਜਸਟਿਸ ਦੀ ਕਿ ਜਸਟਿਸ ਮਿਲਣ ਦੀ ਉਮੀਦ ਨਹੀਂ ਹੈਗੀ, ਤੁਸੀਂ ਡਾਇਰੈਕਟਲੀ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਜਸਟਿਸ ਨਹੀਂ ਮਿਲ ਸਕਦਾ, ਜਸਟਿਸ ਨਹੀਂ ਮਿਲਣਾ, ਤਾਂ ਅਸੀਂ ਇਹਦੇ ਵੱਲ ਜਦੋਂ ਹੁਣ ਸਿਆਸਤ ਵੱਲ ਨਿਗਾਹ ਮਾਰਦੇ ਹਾਂ ਜਿਹੜੀ ਕਿ ਭਾਰਤ ਦੇ ਵਿੱਚ ਚੱਲ ਰਹੀ ਹੈ, ਕਦੇ ਕੋਈ ਸਰਕਾਰ ਬਣਦੀ ਹੈ, ਕਦੇ ਕੋਈ ਸਰਕਾਰ ਬਣਦੀ ਹੈ, ਕੋਈ ਵਾਅਦਾ ਕਰਦੀ ਹੈ। ਤੁਸੀਂ ਆਪਣੇ ਮੈਂਸ਼ਨ ਕੀਤਾ ਕਿ 1.5 ਸਾਲ ਪਹਿਲਾਂ ਜਿਹੜੀ SIT ਦੀ ਗੱਲ ਤੁਸੀਂ ਕੀਤੀ ਹੈ ਉਹ ਬਣਾਈ ਗਈ ਸੀ, ਤੇ ਉਹਦੇ ਬਾਰੇ ਵੀ ਤੁਸੀਂ ਮੈਂਸ਼ਨ ਕੀਤਾ। ਤੇ ਮੈਂ ਤੁਹਾਡੀ ਜਿਹੜੀ ਪ੍ਰੈਸ ਰਿਲੀਜ਼ ਹੈਗੀ ਹੈ ਆਲ ਇੰਡੀਆ ਸਿੱਖ ਕਾਨਫਰੰਸ ਦੀ ਉਹ ਦੇਖ ਰਿਹਾ ਸੀ, ਤੇ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਉਣ ਵਾਲੀ 4 ਤਰੀਕ ਨੂੰ ਤੁਸੀਂ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਨਰਿੰਦਰ ਮੋਦੀ, ਉਹਨਾਂ ਨੂੰ ਇਸ ਇਸ਼ੂ ਦੇ ਉੱਪਰ ਮਿਲਣ ਜਾਣਾ ਹੈ। ਸੋ ਆਈ ਵੁੱਡ ਲਾਈਕ ਟੂ ਨੋ ਕਿ ਜਦੋਂ ਸਾਨੂੰ ਇੰਨੀ ਕੁ ਕਲੈਰਿਟੀ ਹੈਗੀ ਹੈ ਕਿ ਸਾਨੂੰ ਜਸਟਿਸ ਨਹੀਂ ਮਿਲਣਾ, ਤੇ ਫਿਰ ਤੁਸੀਂ ਰਣਨੀਤੀ ਦੀ ਗੱਲ ਕਰਦੇ ਹੋ, ਤੇ ਅਸੀਂ ਰਣਨੀਤੀ ਵੱਲ ਧਿਆਨ ਦੇਣ ਦੀ ਥਾਂ ਤੇ ਅਸੀਂ ਨਰਿੰਦਰ ਮੋਦੀ ਨੂੰ ਮਿਲ ਕੇ ਉਹਨਾਂ ਕੋਲੋਂ ਅਸੀਂ ਕੀ ਆਪਾਂ ਆਸ ਰੱਖ ਸਕਦੇ ਹਾਂ ਕਿ ਉਹ ਸਾਨੂੰ ਜਿਹੜਾ ਜਸਟਿਸ ਹੈ ਉਹ ਡਿਲੀਵਰ ਕਰ ਸਕਦੇ ਨੇ? ਜੀ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਦੇਖੋ, ਅਸੀਂ ਜਿਹੜੀ ਇਹ ਜੋਤ ਜਲਾ ਕੇ ਰੱਖਣਾ ਚਾਹੁੰਦੇ ਹਾਂ ਜੀ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਸੰਸਾਰ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਇਸ ਇਸ਼ੂਜ਼ ਦੇ ਉੱਤੇ ਇਸ ਮਾਮਲੇ ਦੇ ਉੱਤੇ ਚੁੱਪ ਨਹੀਂ ਹਾਂ। ਅਸੀਂ ਸੰਸਾਰ ਦੇ ਲੋਕਾਂ ਨੂੰ, ਦੇਸ਼ ਦੀ ਹਕੂਮਤ ਨੂੰ, ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ 1984 ਦੇ ਮਾਮਲੇ ਨੂੰ ਭੁੱਲੇ ਨਹੀਂ। ਅਸੀਂ ਜਸਟਿਸ ਵਾਸਤੇ ਆਖਰੀ ਦਮ ਤੱਕ ਲੜਾਂਗੇ। ਇਹ ਉਸ ਦੀ ਪ੍ਰਕਿਰਿਆ ਦੇ ਵਿੱਚ ਇੱਕ ਐਕਸ਼ਨ ਹੈ, ਕਿਉਂਕਿ 1, 2, 3, 4, 5 ਨਵੰਬਰ ਨੂੰ ਜੋ ਭਿਆਨਕ ਕਤਲੇਆਮ ਹੋਇਆ ਉਸ ਦੇ ਮਾਮਲੇ ਤੇ ਇਸ ਵਕਤ ਸਾਡੀ ਸਾਰੀ ਕੌਮ ਦੇ ਵਿੱਚ, ਆਮ ਸਿੱਖਾਂ ਵਿੱਚ ਗੁੱਸਾ, ਨਾਰਾਜ਼ਗੀ ਬੜੀ ਹੈ ਜੀ। ਪਰ ਜਿਹੜੀ ਲੀਡਰਸ਼ਿਪ ਹੈ, ਜਿਹੜੀਆਂ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਇਹਨਾਂ ਆਰਗੇਨਾਈਜੇਸ਼ਨਸ ਨੂੰ, ਇਹਨਾਂ ਵੱਡੀਆਂ ਸੰਸਥਾਵਾਂ ਨੂੰ ਅੱਗੇ ਵੱਧ ਕੇ ਹਜ਼ਾਰਾਂ ਦੀ ਤਾਦਾਦ ਨਾਲ ਪਾਰਲੀਮੈਂਟ ਦੇ ਬਾਹਰ ਜਾਣਾ ਚਾਹੀਦਾ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਹਜ਼ਾਰਾਂ ਦੀ ਤਾਦਾਦ ਵਿੱਚ ਜਾਣ ਔਰ ਕਹਿਣ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ ਔਰ ਸਾਨੂੰ ਜਸਟਿਸ ਚਾਹੀਦਾ ਹੈ। ਇਹਨਾਂ ਨੂੰ ਚਾਹੀਦਾ ਹੈ, ਇਹਨਾਂ ਸੰਸਥਾਵਾਂ, ਵੱਡੀਆਂ ਸੰਸਥਾਵਾਂ ਨੂੰ, ਵੱਡੇ ਲੀਡਰਾਂ ਨੂੰ ਕਿ RSS, BJP ਔਰ ਇਹਨਾਂ ਨਾਲ ਜਾਰੀ ਨਿਭਾਉਣ ਦੀ ਬਜਾਏ ਇਹਨਾਂ ਨੂੰ ਸੁਪਰੀਮ ਕੋਰਟ ਦਾ ਘਿਰਾਵ ਕਰਨਾ ਚਾਹੀਦਾ ਹੈ ਜੀ। ਇਹਨਾਂ ਨੂੰ ਪਾਰਲੀਮੈਂਟ ਦਾ ਘਿਰਾਵ ਕਰਨਾ ਚਾਹੀਦਾ ਹੈ। ਇਹਨਾਂ ਨੂੰ ਰਾਸ਼ਟਰਪਤੀ ਭਵਨ ਦੇ ਬਾਹਰ ਜਾ ਕੇ ਬਹੁਤ ਵੱਡਾ ਘਿਰਾਵ ਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ। ਔਰ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਹੈਗੇ ਹਾਂ। ਪਰ ਮਾਫ ਕਰਨਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ 2 ਤਾਰੀਖ ਹੈ ਇੰਡੀਆ 'ਚ, ਔਰ ਤੁਸੀਂ ਦੇਖੋ 1, 2, 3, 4, 5 ਜੀ, ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਵੱਡਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਨਹੀਂ ਕਰ ਰਿਹਾ। ਇਹਨਾਂ ਦਿਨਾਂ ਵਿੱਚ ਕੋਈ ਵੀ ਬਹੁਤ ਵੱਡੀ ਡਿਮਾਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਰਹੀ। ਇਹਨਾਂ ਦਿਨਾਂ ਵਿੱਚ ਕੋਈ ਵੀ ਵੱਡਾ ਡੈਮੋਨਸਟ੍ਰੇਸ਼ਨ, ਪ੍ਰਦਰਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਰਹੀ। ਕਿਉਂ ਜੀ? ਕਿਉਂਕਿ ਤੁਹਾਡੀ ਯਾਰੀ ਹੈ ਮੋਦੀ ਨਾਲ, ਕਿਉਂਕਿ ਤੁਹਾਡੀ ਯਾਰੀ ਹੈ RSS ਨਾਲ, ਕਿਉਂਕਿ ਤੁਹਾਡੀ ਦੋਸਤੀ ਹੈ BJP ਨਾਲ। ਤੁਹਾਨੂੰ ਲੱਗਦਾ ਕਿ ਤੁਸੀਂ ਰਾਜ ਦੇ ਵਿੱਚ ਭਾਗੀਦਾਰ ਹੋ ਤੇ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਸਰਕਾਰ ਨਾਰਾਜ਼ ਹੋ ਜਾਏਗੀ ਜੀ। ਤੁਸੀਂ ਦੇਖੋ ਕਿ ਚੁੱਪ ਰਹਿਣ ਦਾ ਕੀ ਕਾਰਨ ਹੈ ਕੌਮ ਦੀ ਵੱਡੀ ਲੀਡਰਸ਼ਿਪ ਦਾ। ਕੌਮ ਦੀ ਵੱਡੀ ਲੀਡਰਸ਼ਿਪ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ। ਤੁਸੀਂ ਦੇਖੋ, ਸਾਨੂੰ ਸਰਬਤ ਖਾਲਸਾ ਮਨਾਉਣ ਵਾਸਤੇ ਮੈਂ
देखता पिया इत्थे दिल्ली रह के, मेरा प्रोफेशन है जर्नलिज्म जी, मैं देख रहा कि सरबत खालसा वास्ते पिया बंदे काम कर रहे हैं कि असं 10 तरीक को सरबत खालसा मनाना है, पर हजारां गुरु ग्रंथ साहब साड़े गए, गुरुद्वारे साड़े गए, सिखां दी धीआं भैणां की बेइज्जती की गई। तुसीं दिल्ली आके सब तो पहला कौम के हक विच, कौम के मान से सम्मान लई तुसीं सरकार नूं घेरो, पर उसकी बजाय लोगों का ध्यान दूसरी तरफ है। गुरुद्वारियां दे विच जे तुसीं 1984 के मारे गए बेकसूर लोगों की याद विच अरदास करदे हो, गुरुद्वारे दे विच असीं लोग रोजाना गुरु साहब के चरणों में अरदास करते हैं, पर दिल्ली सिख गुरुद्वारा प्रबंधक कमेटी गुरुद्वारा बंगला साहब सिर्फ अखंड पाठ साहब रख के भोग पा देगी। क्या इस तरह जस्टिस मिलता है? इस करके असी लोग जेडे छोटे जेडे जिन्हां दे संगठन छोटे ने, जिन्हां दे साधन घट ने, जिन्हां कोल साधन नहीं हैगे, वो लोग असी आवाज इस करके बुलंद करते हैं ताकि सरकार दे कना तक गल पहुंचे कि सिख कौम जिहड़ी है वो है, सिख कौम जिहड़ी है वो जस्टिस चाहुंदी है। जी ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਆਪਣੇ ਆਪ ਦੇ ਵਿੱਚ ਮਜ਼ਬੂਤ ਹੋਣ ਦੀ ਲੋੜ ਹੈਗੀ ਹੈ ਤੇ ਇਕੱਠਿਆਂ ਹੋ ਕੇ ਸਾਨੂੰ ਆਪਣੀ ਜਿਹੜੀ ਆਵਾਜ਼ ਹੈ ਉਹ ਬਾਹਰ ਤੱਕ, ਸਰਕਾਰ ਦੇ ਕੰਨਾਂ ਤੱਕ ਤੇ ਹੋਰ ਵੀ ਜਿਹੜੇ ਸਾਡੀ ਮਦਦ ਕਰ ਸਕਦੇ ਆ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ। ਤਾਂ ਕਿ ਜਿਹੜੇ ਇਹ ਅਸੀਂ ਤੁਸੀਂ ਗੱਲ ਕੀਤੀ ਹੈ, ਮੈਂਸ਼ਨ ਕੀਤਾ ਤੁਸੀਂ SGPC ਦਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਤੇ ਵੀ ਤੁਸੀਂ ਇੱਕ ਕੁਐਸਚਨ ਮਾਰਕ ਲਾਇਆ। ਸੋ ਜਿਹੜਾ ਇੱਕ ਆਮ ਸਿੱਖ ਹੈਗਾ ਜਿਹੜਾ ਭਾਰਤ ਦੇ ਵਿੱਚ ਵਸਦਾ, ਪੰਜਾਬ ਦੇ ਵਿੱਚ ਵਸਦਾ, ਉਹਨੂੰ ਕੀ ਕਰਨਾ ਚਾਹੀਦਾ? ਇਸ ਜਿਹੜੀ ਇਹ ਸਾਰੀ ਸਿਚੁਏਸ਼ਨ ਹੁਣ ਬਣੀ ਹੋਈ ਹੈ, ਕੀ ਅਸੀਂ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਨੇ, ਐਮਨੈਸਟੀ ਇੰਟਰਨੈਸ਼ਨਲ ਹੈਗੀ ਹੈ, ਹਿਊਮਨ ਰਾਈਟਸ ਵਾਚ ਹੈਗੀ ਹੈ, ਜਾਂ ਹੋਰ ਜਿਹੜੀਆਂ ਬਾਹਰਲੀਆਂ ਜਿਹੜੀਆਂ NGOs ਹੈਗੀਆਂ ਨੇ ਉੱਥੇ ਬਹੁਤ ਕੰਮ ਕਰਦੀਆਂ ਨੇ, ਉਹ ਗਰਾਊਂਡ ਲੈਵਲ ਦੇ ਉੱਪਰ ਵੀ ਉਹਨਾਂ ਵੱਲੋਂ ਹੀ ਬਹੁਤੀ ਵਾਰ ਸਾਹਮਣੇ ਆਉਂਦਾ ਕਿ ਜਿਹੜੀਆਂ ਇੱਦਾਂ ਦੀਆਂ ਰਿਪੋਰਟਸ ਹੁੰਦੀਆਂ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜੋ ਉਜਾਗਰ ਹੁੰਦੀਆਂ ਨੇ, ਲੋਕਾਂ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਸੋ ਉਹ ਉਹਨਾਂ ਲੋਕਾਂ ਦੀ ਬਦੌਲਤ ਹੀ ਹੁੰਦਾ। ਵਾਈ ਡੋਂਟ ਵੀ ਗੋ ਟੂ ਦੈਮ? ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਨਾਲ ਕਿਉਂ ਨਹੀਂ ਕੰਮ ਕਰਦੇ? ਜਾਂ ਤੁਸੀਂ ਕੀ ਸਮਝਦੇ ਹੋ ਵੀ ਐਜ਼ ਐਨ ਇੰਡੀਵਿਜੂਅਲ ਜਿਹੜੇ ਲੋਕ ਉੱਥੇ ਗਰਾਊਂਡ ਦੇ ਵਿੱਚ ਵਸਦੇ ਆ, ਗਰਾਊਂਡ ਦੇ ਉੱਪਰ ਹੈਗੇ ਆ, ਉਹਨਾਂ ਨੂੰ ਇੰਡੀਵਿਜੂਅਲੀ ਉਹ ਕੀ ਕਰ ਸਕਦੇ ਨੇ ਇਸ ਸਿਚੁਏਸ਼ਨ ਦੇ ਵਿੱਚ? देखो परमवीर जी, इस वक्त जी हुकूमत हिंदुस्तान दे विच है वो है RSS की जी, और RSS का एजेंडा है हिंदू एजेंडा, बड़ा साफ। हिंदू जड़ा एक अरब है इस मुल्क दे विच, और इस वक्त जड़ा RSS है और उनदियां जड़ा संघ परिवार है बहुत बड़ा, जिसे उन्हां दे बड़े संगठन ने, बजरंग दल तो लैके वीर हिंदू वीर सेना तक बड़े संगठन ने RSS से। संघ परिवार इस वक्त पूरी तरह देश दे विच हिंदू एजेंडा लागू करने दे उत्ते जुटिया होया है। आ सारे जिहड़े बंदे ने संघ परिवार दे, उन्होंने एक प्रचार शुरू कर दिता। 1000 साल तो बाद एक राजा नरेंद्र मोदी सामने आया है, हिंदू राजा जी। तुसी देखो प्राइम मिनिस्टर जिहड़ा है वो संघ परिवार का एक कार्यकर्ता है, स्वयं सेवक है। एक स्वयं सेवक जिहड़ा है वो इस वक्त हिंदुस्तान का सर्वोसर्वा है। वो स्टेजां दे उत्ते बड़ी आवाज नाल जय श्री राम दियां आवाजां जिहड़ियां ने लगांदा है। उन्होंने सिर्फ और सिर्फ हिंदू वोट कंसोलीडेट करना है जी। और उन्होंने दिमाग विच इस वक्त जिहड़ा काम है वो है कि पूरे देश दे विच हर इंस्टीट्यूशन दे विच हिंदू सोच दे लोकां नूं लैके आउणा। मैं तुहानूं थोड़ा जिहा दस देना, कलाकारां दे विच, इंडस्ट्रियां दे विच, फिल्म इंडस्ट्रियां दे विच जी, तुसीं सारे देश दे गवर्नर RSS दे स्वयं सेवक ने, सारे गवर्नर ब्यूरोक्रेसी दे भी सारे RSS दे जुड़े हुए बंदे ने। इस वक्त सारे मुल्क दे विच एक ऐसा माहौल बन चुका है
ਜਿਸ ਦੇ ਵਿੱਚ ਸੰਘ ਪਰਿਵਾਰ ਜਿਹੜਾ ਹੈ ਉਹ ਆਪਣਾ ਏਜੰਡਾ ਲਾਗੂ ਕਰਵਾ ਰਿਹਾ ਜੀ। ਇਸ ਦੁਖਾਂਤ ਇਸ ਵਕਤ ਜਿਹੜਾ ਸਿੱਖ ਕੌਮ ਦਾ ਹੈ ਉਹ ਸਭ ਤੋਂ ਵੱਡਾ ਹੈ। ਇਸ RSS ਦੇ ਭਾਈਵਾਲ ਨੇ ਸਾਡੀ ਕੌਮ ਦੇ ਵੱਡੇ ਲੀਡਰ, ਸਾਡੀਆਂ ਵੱਡੀਆਂ ਸੰਸਥਾਵਾਂ ਨੇ ਇਹਨਾਂ ਨਾਲ ਗਲਵਕੜੀ ਪਾ ਰੱਖੀ, ਸਿਰਫ ਆਪਣੇ ਵੈਸਟਡ ਇੰਟਰਸਟ ਕਰਕੇ ਜੀ। ਉਹਨਾਂ ਦੇ ਵੈਸਟਡ ਇੰਟਰਸਟ ਨੇ ਉਹ ਰਾਜ ਭੋਗਣਾ ਚਾਹੁੰਦੇ ਨੇ, ਉਹ ਪਾਵਰ ਔਰ ਮਨੀ ਹੰਗਰੀ ਨੇ ਵੱਡੀ ਲੀਡਰਸ਼ਿਪ ਦੇ ਸਾਡੇ ਬੰਦੇ, ਔਰ ਇਸ ਕਰਕੇ ਉਹਨਾਂ ਦੀ ਯਾਰੀ RSS ਨਾਲ ਪੱਕੀ ਹੈ ਜੀ। ਔਰ ਇਸ ਵਕਤ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਜਿਹੜੀਆਂ ਸੰਸਥਾਵਾਂ ਹਿਊਮਨ ਰਾਈਟਸ ਸੰਗਠਨ ਜਿਹੜੇ ਨੇ ਉਹ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਹੋਰ ਸੰਗਠਨ ਕੰਮ ਕਰ ਰਹੇ ਨੇ ਜੀ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੇ ਦੇਵਾਂ, ਇਸ ਵਕਤ ਦੇਸ਼ ਦੇ ਅੰਦਰ ਜਿਤਨੀਆਂ ਵੀ सोशल ऑर्गेनाइजेशन सन वो बोनिया हो गई ने, बिल्कुल बोनी जी। और दिल्ली दे विच कोई भी वट्टे ऐसे मानव अधिकार आयोग और संगठन और ऐसिया संस्थावां बड़ियां छोटियां हो गई ने और ए दूर तो लगता है कि लोग फाइट कर रहे ने, कोई आंदोलन नहीं चल रहे, कोई एजिटेशन नहीं चल रही जी, कोई मुजाहरे डेमोस्ट्रेशन और सरकार के खिलाफ किथे भी आवाज बुलंद नहीं की जा रही, और जिथे भी की जा रही है सरकार उसनू पूरी ताकत के नाल दबा रही है जी। इस करके साडा वजूद जिहड़ा इस वक्त खतरे च है, सानू जस्टिस नहीं मिल रहा। और इतनी गल नहीं है, गल इतनी है कि साडी कौम का बहुत शानदार इतिहास है जी, और लोगों ने हुण इस इतिहास नू झूठा साबित करने वास्ते साडी कौम नू जस्टिस ना दे के एक बहुत बड़ी इंसल्ट की है, और असी लोग कुछ भी नहीं कर पा रहे, कुछ भी नहीं कर पा रहे, क्योंकि साडा वजूद कितना है परमवीर, साडी गिनती कितनी है। दिल्ली में 2 करोड़ तो वध पॉपुलेशन है जी, ਅਸੀਂ 2 ਕਰੋੜ ਦੇ ਵੀ ਸਿਰਫ 4% ਆ। ਤੁਸੀਂ ਦੇਖੋ 4%, ਤੁਸੀਂ ਨਜ਼ਰ ਲਗਾਓ ਕਿ ਸਾਡੀ ਹੈ, ਅਸੀਂ 4.5 ਲੱਖ ਸਿੱਖ ਦਿੱਲੀ ਦੇ ਵਿੱਚ ਆ। ਉਹਨਾਂ ਸਾਡਾ ਵਜੂਦ ਕੀ ਹੈ, ਸਾਡੀਆਂ ਸੰਸਥਾਵਾਂ ਤੇ ਸਿਰਫ ਲੀਡਰਾਂ ਨੂੰ ਸਟੇਜਾਂ ਤੇ ਬੁਲਾ ਕੇ ਉਹਨਾਂ ਨੂੰ ਸਰੋਪੇ ਪਾਉਂਦੀਆਂ ਨੇ, ਉਹਨਾਂ ਦੇ ਕਸੀਦੇ ਕਰਦੇ ਨੇ ਜੀ, ਉਹਨਾਂ ਦੀ ਤਾਰੀਫ ਕਰਦੇ ਆ ਆਪਾਂ, उन्होंने मान से सम्मान देने आपा, पर आपा नहीं कहते कि साडी कौम का इतना वड्डा नुकसान किया, कौम की इतनी वड्डी तबाही की, सानू जस्टिस दो जी। जेड़ा तुसी कहा ना होर संगठनां नाल होर ग्रुपां नाल मिल के जस्टिस वास्ते फाइट करिए, नहीं सर, ओ जमाना इस वक्त ए दौर जेड़ा बड़ा दूसरा दौर है। इस दौर दे विच हिंदू राजा बैठ गया है और RSS बैठ गई है, साडा कोई वजूद नहीं है सर जी। ਬੱਬਰ ਸਾਹਿਬ, ਤੁਹਾਡਾ ਤੁਸੀਂ ਆਪਣਾ ਸਮਾਂ ਕੱਢਿਆ ਤੇ ਅੱਜ ਦਾ ਜਿਹੜਾ ਇਹ ਕਤਲੇਆਮ ਦੀ 32ਵੀਂ ਜਿਹੜੀ 32 ਸਾਲ ਹੋ ਚੁੱਕੇ ਆ, ਸੋ ਅੱਜ ਦੇ ਦਿਨ ਦੇ ਉੱਪਰ ਤੁਸੀਂ ਸਮਾਂ ਕੱਢ ਕੇ ਆਪਣੇ ਵਿਚਾਰ ਗਰਾਊਂਡ ਲੈਵਲ ਤੋਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਸਾਡਾ ਜਿਹੜਾ ਸ਼ੋਅ ਹੈ ਉਹ ਅੱਜ ਸਮਾਪਤੀ ਵੱਲ ਜਾ ਰਿਹਾ ਤੇ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਆ। इजाजत दो सर। वाहिगुरू जी का खालसा, वाहिगुरू जी की फतेह। वाहिगुरू जी की फतेह। व्यूअर्स, इसे दे नाल असीं अज दा शो इत्थे ही समाप्त करते हैं जी। कल नूं तुहाडे नाल फिर मुलाकात होवेगी। इजाजत दिओ। वाहिगुरू जी का खालसा, वाहिगुरू जी की फतेह।